ਅਗਲੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਗਲੋਬ ਐਂਡ ਮੇਲ ਜੋ ਕੈਨੇਡਾ ਦਾ ਬਹੁਤ ਵੱਡਾ ਅਖਬਾਰ ਆ, ਉਹਨਾਂ ਨੇ ਰਿਪੋਰਟ ਛਾਪੀ ਆ ਵੀ ਇੰਡੀਆ ਹਜੇ ਵੀ ਕੈਨੇਡਾ ਦੇ ਵਿੱਚ ਬਹੁਤ ਵੱਡਾ ਥ੍ਰੈਟ ਹੈਗਾ। ਉੱਥੇ ਦੀ ਜਿਹੜੀ ਸੀਸਸ ਆ, ਕੈਨੇਡਾ ਦੀ ਜਿਹੜੀ ਏਜੰਸੀ ਹੈਗੀ ਆ ਇਹ, ਉਹਨਾਂ ਨੇ ਇਹ ਰਿਪੋਰਟ ਪੇਸ਼ ਕੀਤੀ ਹੈਗੀ ਆ। ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਅਟੈਂਡ ਕਰ ਰਿਹਾ G7 ਸਮਿਟ, ਤੇ ਕੈਨੇਡਾ ਦੀ ਜਿਹੜੀ ਸਪਾਈ ਏਜੰਸੀ ਆ, ਉਹਨਾਂ ਨੇ ਇਹ ਕਿਹਾ ਵੀ ਨਵੀਂ ਦਿੱਲੀ ਹਜੇ ਵੀ ਜੋ ਪਰਸਿਸਟੈਂਟ ਫੋਰਨ ਇੰਟਰਫੀਰੈਂਸ ਥ੍ਰੈਟ ਟੂ ਦਿਸ ਕੰਟਰੀ, ਵੀ ਕੈਨੇਡਾ ਨੂੰ ਹਜੇ ਵੀ ਬਹੁਤ ਵੱਡੀ ਥ੍ਰੈਟ ਹੈਗੀ ਆ। ਕੈਨੇਡਾ ਵਾਸਤੇ ਸਿੱਖਾਂ ਨੇ ਬਹੁਤ ਵੱਡੀ ਗਿਣਤੀ 'ਚ ਵਿਰੋਧ ਕੀਤਾ ਸੀ ਵੀ ਪ੍ਰਾਈਮ ਮਿਨਿਸਟਰ ਮੋਦੀ ਨੂੰ ਉੱਥੇ ਨਾ ਸੱਦਿਆ ਜਾਵੇ, ਕਿਉਂਕਿ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਤੇ ਉਸ ਤੋਂ ਬਾਅਦ ਹੋਰ ਜੋ ਫਰੌਤੀਆਂ ਹੋ ਰਹੀਆਂ ਹੈਗੀਆਂ ਉੱਥੇ, ਤੇ ਹੋਰ ਸਿੱਖਾਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈਗੀ ਆ। ਪਿਛਲੇ ਸਮੇਂ ਦੇ ਵਿੱਚ ਕੈਨੇਡਾ ਨੇ ਕਈ ਇੰਡੀਆ ਦੇ ਕੌਂਸੂਲੇਟ ਆਫਿਸ ਦੇ ਜਿਹੜੇ EMPLOYEE ਸੀ ਉਹਨਾਂ ਨੂੰ ਕੱਢ ਵੀ ਦਿੱਤਾ ਸੀ, ਪਰ ਮਾਰਕ ਕਾਰਨੀ ਹੁਣੀ ਉਹਨਾਂ ਨੂੰ ਫੇਰ ਸੱਦ ਲਿਆ। ਤੇ ਇਹ ਜਿਹੜੀ ਰਿਪੋਰਟ ਆ, ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਏਜੰਸੀ ਸੀਸਸ, ਜਿੱਦਾਂ ਇੱਥੇ FBI ਆ ਉੱਥੇ ਦੀ ਸੀਸਸ ਆ, ਉਹਨਾਂ ਨੇ ਆਇਡੈਂਟੀਫਾਈ ਕੀਤਾ ਆ ਵੀ ਇੰਡੀਆ, ਚਾਈਨਾ, ਰਸ਼ੀਆ, ਈਰਾਨ ਤੇ ਪਾਕਿਸਤਾਨ ਇਹ ਫੋਰਨ ਇੰਟਰਫੀਰੈਂਸ ਕਰਦੇ ਹੈਗੇ ਆ। ਇਹ ਰਿਪੋਰਟ ਜਿਹੜੀ ਆ ਪਿਛਲੇ ਸ਼ੁੱਕਰਵਾਰ ਸੀਸਸ ਨੇ ਜੋ ਪਾਰਲੀਮੈਂਟ ਨੂੰ ਦਿੱਤੀ ਆ ਜੀ। ਹਜੇ ਉਹਨਾਂ ਨੇ ਆਪਣੇ ਵੈਬਸਾਈਟ ਤੇ ਨਹੀਂ ਪਾਈ, ਪਰ ਉਹ ਕਹਿੰਦੇ ਵੈਬਸਾਈਟ ਤੇ ਆਪਾਂ G7 ਦੀ ਜਦੋਂ ਮੀਟਿੰਗ ਖਤਮ ਹੋਊਗੀ ਉਹ ਤੋਂ ਬਾਅਦ ਪਾਉਂਗੇ। ਮਤਲਬ ਇਹੀ ਆ ਵੀ ਬੁਰਾ ਨਾ ਮਨਾ ਜਾਣ ਨਾ। ਬਿਲਕੁਲ। ਸੋ ਕੱਲ ਨੂੰ ਉਹ ਬੁੱਧਵਾਰ ਨੂੰ ਮੋਸਟ ਪ੍ਰੋਬਬਲੀ ਇਹ ਮੀਟਿੰਗ ਪਾਣਗੇ, ਜਾਂ ਫਿਰ ਇਹ ਤਾਂ ਨਹੀਂ ਹਰਜੋਤ ਸਿੰਘ ਜੀ ਵੀ ਉੱਥੇ ਸੱਦ ਕੇ ਉਹਨਾਂ ਨੂੰ ਦੱਸਣਾ ਵੀ ਦੇਖ ਲਓ ਆ ਜੇ ਵੀ ਤੁਸੀਂ ਆਹ ਕਾਂਡ ਕਰੀ ਜਾਂਦੇ ਆ ਵੀ ਚਿਹਰਾ ਤਾਂ ਨੰਗਾ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਨਾਲ ਹੋਇਆ, ਚਾਹੇ ਉਸ ਨੂੰ ਸੱਦਿਆ ਵੀ ਤੇ ਸੱਦ ਕੇ ਹੁਣ ਆ ਜਿਹੜੀ CC ਦੀ ਰਿਪੋਰਟ ਉਹਨਾਂ ਦਿਨਾਂ ਦੇ ਵਿੱਚ ਪੇਸ਼ ਕਰਤੀ ਜਾਣੀ ਕਹਿ ਲਓ ਤੇ ਪਾਰਲੀਮੈਂਟ ਦੇ ਵਿੱਚ ਤੇ ਉਹ ਮੋਹਰੇ ਆ ਜਾਣੀ, ਤੇ ਭਾਰਤ ਦਾ ਚਿਹਰਾ ਜਿਹੜਾ ਹੋਰ ਇਸ ਦੇ ਵਿੱਚ ਕਹਿ ਸਕਦੇ ਵੀ ਓਵਰਆਲ ਨੰਗਾ ਹੋ ਗਿਆ। ਜਿਹੜੇ ਕੈਨੇਡਾ ਦੇ ਸਾਬਕਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ ਤੇ RCMP ਨੇ, ਇਹਨਾਂ ਨੇ ਕਿਹਾ ਸੀ ਵੀ ਸਾਡੇ ਕੋਲ ਪੱਕੇ ਸਬੂਤ ਆ, ਜਿਹਦੇ ਕਰਕੇ ਇੰਡੀਅਨ ਏਜੰਟਸ ਜੋ ਲਿੰਕ ਕਰਦੇ ਆ ਮੋਦੀ ਗਵਰਨਮੈਂਟ ਨੂੰ, ਉਹਨਾਂ ਨੇ 2023 ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦਾ ਸਰੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਤਲ ਕੀਤਾ ਸੀ। CS ਇਨਵੈਸਟੀਗੇਟ ਕਰ ਰਹੀ ਹੈਗੀ ਆ ਇਸ ਮਰਡਰ ਨੂੰ, ਤੇ ਉਹਨਾਂ ਨੇ ਵੀ ਇਹ ਦੱਸਿਆ ਵੀ ਗਵਰਨਮੈਂਟ ਆਫ ਇੰਡੀਆ ਤੇ ਨਿੱਜਰ ਹੁਣਾਂ ਦਾ ਜਿਹੜਾ ਕਤਲ ਹੈਗਾ, ਇਹ ਸ਼ਰੇਆਮ ਵਿੱਚ ਪਤਾ ਲੱਗ ਰਿਹਾ ਹੈਗਾ ਵੀ ਇੰਡੀਆ ਇਨਵੋਲਵ ਸੀਗਾ। ਇਹ ਰਿਪੋਰਟ ਹੁਣ ਕੱਲ ਨੂੰ ਉਹਨਾਂ ਨੇ ਆਪਣੇ ਵੈਬਸਾਈਟ ਤੇ ਪਬਲਿਸ਼ ਕਰਨੀ ਹੈਗੀ ਆ। ਸੀਸਸ ਨੇ ਇਹ ਕਿਹਾ ਵੀ ਮਿਸਟਰ ਮੋਦੀ ਹੁਣ ਜੋ ਕਿ ਹਿੰਦੂ ਨੈਸ਼ਨਲਿਸਟ ਏਜੰਡਾ ਜੋ ਉਹਨਾਂ ਦਾ ਆ, ਉਹ ਕੈਨੇਡਾ ਦੇ ਵਿੱਚ ਆਪਣੇ ਪ੍ਰੌਕਸੀ ਏਜੰਟਸ ਨੂੰ ਯੂਜ਼ ਕਰਦੇ ਆ, ਸਾਊਥ ਏਸ਼ੀਅਨ ਕਮਿਊਨਿਟੀ ਤੇ ਪੋਲੀਟੀਸ਼ੀਅਨਸ ਨੂੰ ਇਨਫਲੂਐਂਸ ਕਰਨ ਦੇ ਲਈ। ਜਿਸ ਤਰ੍ਹਾਂ ਆਪਾਂ ਇੱਥੇ ਦੱਸਿਆ ਸੀ, ਹੁਣ ਅਮਰੀਕਾ ਦੇ ਵਿੱਚ ਵੀ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ, ਉਹਨਾਂ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ ਵੀ ਸਿੱਖ ਜਿਹੜੇ ਗੁਰੂ ਘਰ ਆ ਉਹਨਾਂ ਨੇ ਮੰਗ ਕੀਤੀ ਹੈਗੀ ਆ। ਕੈਨੇਡਾ ਕਹਿੰਦੇ ਭਈ ਇਹ ਇੱਕ ਤਰ੍ਹਾਂ ਨਾਲ ਵਿਜੀਲੈਂਟ ਰਹਿਣਾ ਚਾਹੀਦਾ, ਕੈਨੇਡਾ ਦੇ ਜਿਹੜਾ ਪੋਲੀਟੀਕਲ ਸਿਸਟਮ ਵੀ ਤੇ ਕੈਨੇਡਾ ਦੇ ਲੋਕ ਵੀ, ਕਿਉਂਕਿ ਜੋ ਕੈਨੇਡਾ ਆ ਉਹ ਐਥਨਿਕ, ਰਿਲੀਜੀਅਸ ਤੇ ਕਲਚਰਲ ਕਮਿਊਨਿਟੀਜ਼ ਦੇ ਵਿੱਚ ਇਹ ਜਿਹੜੀਆਂ ਫੋਰਨ ਗਵਰਨਮੈਂਟ ਆ ਉਹ ਇੰਟਰਫੀਰੈਂਸ ਕਰ ਰਹੀਆਂ ਹੈਗੀਆਂ। ਜੀ, ਸੋ ਦ ਗਲੋਬ ਐਂਡ ਮੇਲ ਦੇ ਦੁਆਰਾ ਅੱਜ ਦੀ ਇਹ ਜਿਹੜੀ ਰਿਪੋਰਟ ਆ ਉਹ ਪੇਸ਼ ਕੀਤੀ ਗਈ ਆ ਵੀ ਇੰਡੀਆ ਅਜੇ ਵੀ ਕੈਨੇਡਾ ਦੇ ਵਿੱਚ ਫੋਰਨ ਇੰਟਰਫੇਰੈਂਸ ਦਾ ਜਿਹੜਾ ਖਤਰਾ ਆ ਉਹ ਉਹਨਾਂ ਦੇ ਦੁਆਰਾ ਬਣਿਆ ਪਿਆ ਆ। ਤੇ ਉਸ ਟਾਈਮ ਦੇ ਉੱਤੇ ਇਹ ਜਿਹੜੀ ਰਿਪੋਰਟ ਆਉਣੀ ਜਦੋਂ ਮੋਦੀ ਉੱਥੇ ਆ, ਤੇ ਮੋਦੀ ਦਾ ਕਹਿੰਦੇ ਸਵਾਗਤ ਕਰਨ ਨੂੰ ਛੋਟੇ ਮੋਟੇ ਬੰਦੇ ਜਿਹੜੇ ਆ ਉਹ ਕੁਛ ਘੱਲੇ ਸੀ। ਆ ਫੋਟੋ ਤਾਂ ਉਦਾਂ ਜਿਹੜੀ ਉਹਨਾਂ ਨੇ ਜ਼ਰੂਰ ਇਸ ਦੇ ਵਿੱਚ ਲਾਈ ਆ, ਕੋਈ ਏਦਾਂ ਦਾ ਖਾਸ ਸਵਾਗਤ ਨਹੀਂ। ਇਹ ਉਸ ਟਾਈਮ ਦੇ ਉੱਤੇ ਮੋਦੀ ਇੱਥੇ ਤੁਰਿਆ ਫਿਰਦਾ ਜਦ ਉੱਥੇ ਏਅਰ ਇੰਡੀਆ ਦਾ ਬਹੁਤ ਵੱਡਾ ਜਿਹੜਾ ਹਾਦਸਾ ਹੋਇਆ, ਤਕਰੀਬਨ 300 ਬੰਦੇ ਦੀ ਉੱਥੇ ਮੌਤ ਜਿਹੜੀ ਹੋਈ ਆ। ਲੇਲੜੀਆਂ ਕੱਢਦਾ ਰਿਹਾ ਵੀ ਮੈਨੂੰ ਸੱਦੋ ਮੈਨੂੰ ਸੱਦੋ, ਤੇ ਹੁਣ ਜਦੋਂ ਇਵੈਂਚੁਅਲੀ G7 ਦੇ ਵਿੱਚ ਸੱਦ ਲਿਆ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਹੁਣ ਰਿਪੋਰਟ ਉਸ ਟਾਈਮ ਦੇ ਉੱਤੇ ਪੇਸ਼ ਹੋਣੀ ਆ, ਤਾਂ ਆ ਕੇ ਜਿੱਦਾਂ ਕਹਿ ਲਓ ਵੀ ਭਿਉਂ ਕੇ ਜਿੱਦਾਂ ਮਾਰਨ ਵਾਲੀ ਗੱਲ ਹੁੰਦੀ ਆ ਵੀ ਆ ਤੂੰ ਮੋਹਰੇ ਆ, ਘਰੇ ਆ, ਤੈਨੂੰ ਫਿਰ ਜਿਹੜਾ ਉਹ ਤੈਨੂੰ ਦੱਸਾਂਗੇ। ਸੋ ਉਹ ਜਿਹੜੀ ਸਥਿਤੀ ਇਸ ਟਾਈਮ ਇੰਡੀਆ ਦੇ ਨਾਲ ਹੋਈ ਆ, ਘਰੇ ਆ ਕੇ ਬੇਇੱਜ਼ਤੀ ਵਾਲੀ ਜਿਹੜੀ ਸਥਿਤੀ ਆ ਉਹ ਵੀ ਜਿਹੜੀ ਇਸ ਦੇ ਵਿੱਚ ਬਣੀ ਆ। ਪਰ ਕੈਨੇਡੀਅਨ ਸਰਕਾਰ ਦੇ ਉੱਤੇ ਜਿਹੜਾ ਸਵਾਲ ਆ ਉਹ ਵੀ ਬਣਦਾ, ਜਿਹੜਾ ਲੋਕਾਂ ਦਾ ਜਾਇਜ਼ ਹੀ ਆ, ਉਹ ਇਸ ਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਆ। ਸਵਾਲ ਜਿਹੜਾ ਹੋਣਾ ਚਾਹੀਦਾ ਵੀ ਜਿੱਥੇ ਜਿਸ ਸਰਕਾਰ ਨੇ ਐਡਾ ਜਿਹੜਾ ਉਹ ਘਾਣ ਕੀਤਾ ਹੋਵੇ, ਕੈਨੇਡੀਅਨ ਮਾਰਿਆ ਹੋਵੇ ਕੈਨੇਡੀਅਨ ਧਰਤੀ ਦੇ ਉੱਤੇ, ਉੱਥੋਂ ਦੇ NDP ਦੇ ਜਿਹੜੇ ਮੇਨ ਲੀਡਰ ਆ ਉਸ ਦੀ ਰੈਕੀ ਦੇ ਵਿੱਚ ਲੱਗੇ ਹੋਣ, ਗੈਂਗਸਟਰਸ ਜਿਹੜੇ ਉੱਥੇ ਖੁੱਲ੍ਹੇਆਮ ਫਰੌਤੀਆਂ ਤੇ ਉਹ ਸਾਰਾ ਕੁਛ ਜਿਹੜਾ ਉਹ ਕਰ ਰਹੇ ਹੋਣ,
ਤਾਂ ਉਸ ਸਰਕਾਰ ਦੇ ਨੁਮਾਇੰਦੇ ਨੂੰ ਸੱਦਾ ਦੇਣ ਦਾ ਜਿਹੜਾ ਇਸ ਦੇ ਵਿੱਚ ਕੀ ਮਤਲਬ ਜਿਹੜਾ ਉਹ ਬਣਦਾ ਹੈ। ਸੋ ਇੱਕ ਪਾਸੇ ਇਹ ਐਂਗਲ ਸੀ, ਦੂਜੇ ਪਾਸੇ ਸੀਸਿਸ ਦੀ ਇਹ ਜਿਹੜੀ ਰਿਪੋਰਟ G7 ਸਮਿਟ ਦੇ ਦੌਰਾਨ ਪਾਰਲੀਮੈਂਟ ਦੇ ਵਿੱਚ ਪੇਸ਼ ਹੋਣੀ ਤੇ ਉਸ ਦੀ ਜਿਹੜੀ ਖਬਰ ਗਲੋਬ ਐਂਡ ਮੇਲ ਦੇ ਦੁਆਰਾ ਜਿਹੜੀ ਉਹ ਲਾਈ ਜਾਣੀ। ਇੱਥੋਂ ਇਹ ਵੀ ਪਤਾ ਲੱਗਦਾ ਹੈ ਵੀ ਜਿਹੜਾ ਦਬਾਅ ਆ ਕੈਨੇਡਾ ਅਜੇ ਵੀ ਉਹਨਾਂ ਉੱਤੇ ਜਿਹੜਾ ਉਹ ਪਾ ਕੇ ਰੱਖਣਾ ਚਾਹੁੰਦਾ ਆ। ਆਲਦੋ ਬੈਕ ਐਂਡ ਦੇ ਉੱਤੇ ਜਿਹੜਾ ਦੇਖੀ ਹਰਜੋਤ ਸਿੰਘ ਜੀ, ਜਿਹੜਾ ਇੰਟੈਲੀਜੈਂਸ ਦਾ ਇਹਨਾਂ ਦਾ ਸਮਝੌਤਾ ਹੋਇਆ ਆ ਵੀ ਇੰਟੈਲੀਜੈਂਸ ਸ਼ੇਅਰ ਕਰਿਆ ਕਰਨੀ ਆ, ਉਹ ਜਿਹੜੀ ਡੀਲ ਕ੍ਰਾਈਮ ਨੂੰ ਲੈ ਕੇ ਤੇ ਟੈਰਰਿਜ਼ਮ ਨੂੰ ਲੈ ਕੇ ਜਿਹੜੀ ਉਹ ਕੀਤੀ ਆ, ਉਸ ਦੇ ਹੋਰ ਕੀ ਐਂਗਲ ਜਿਹੜੇ ਉਹ ਬਣਨਗੇ ਆਉਣ ਵਾਲਾ ਜਿਹੜਾ ਉਹ ਸਮਾਂ ਦੱਸੇਗਾ। ਪਰ ਇਸ ਟਾਈਮ ਸਥਿਤੀ ਕਾਫੀ ਕੰਪਲੈਕਸ ਜਿਹੜੀ ਉਹ ਬਣ ਕੇ ਚੱਲ ਰਹੀ ਹੈਗੀ ਆ। ਮੀਨਵਾਈਲ ਜਿਹੜੇ ਸਿੱਖ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪ੍ਰੋਟੈਸਟ ਕਰ ਰਹੇ ਹੈਗੇ ਆ ਮੋਦੀ ਹੋਣਾ ਦੇ ਪਹੁੰਚਣ ਦੇ ਉੱਤੇ। ਕੈਲਗਰੀ ਦੇ ਵਿੱਚ ਡਾਊਨਟਾਊਨ ਦੇ ਵਿੱਚ ਜਿਹੜੀ ਕਾਰਾਂ ਦੀ ਰੈਲੀ ਵੀ ਚੱਲ ਰਹੀ ਹੈਗੀ ਆ। ਪ੍ਰੋਟੈਸਟ ਬਹੁਤ ਜ਼ਿਆਦਾ ਹੋ ਰਿਹਾ, ਹਾਲਾਂਕਿ ਇਹਨਾਂ ਨੂੰ ਕਾਫੀ ਦੂਰ ਜਿਹੜੀ ਆ ਉੱਥੇ ਮੀਟਿੰਗ ਹੋ ਰਹੀ ਆ, ਉੱਥੋਂ ਰੱਖਿਆ ਗਿਆ। ਪਰ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਅਮਰੀਕਾ ਤੇ ਕੈਨੇਡਾ ਵਾਸਤੇ ਜਿਹੜੇ ਸਿੱਖ ਆ, ਜਿਹੜੇ ਅਮਰੀਕਨ ਸਿਟੀਜ਼ਨ ਹੈਗੇ ਆ, ਹੁਣ ਉਹ ਅਮਰੀਕਾ ਦਾ ਆਪਣੇ ਸਿਟੀਜ਼ਨ ਨੂੰ ਜਿਹੜੀ ਸੇਫਟੀ ਆ ਉਹਨਾਂ ਦੀ ਪ੍ਰਾਇੋਰਟੀ ਆ, ਇੱਥੇ ਕੈਨੇਡਾ ਵਾਲਿਆਂ ਦੀ ਪ੍ਰਾਇੋਰਟੀ ਆ। ਹੁਣ ਇਹ ਸਾਰੇ ਕਾਸੇ ਨੂੰ ਲੈ ਕੇ ਜੇ ਸਾਡਾ ਇੱਕ ਸਿੱਖ ਭਰਾ ਦਾ ਕਤਲ ਕੀਤਾ ਗਿਆ, ਹੋਰ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਨਿਖਿਲ ਗੁਪਤਾ ਤੁਹਾਡੇ ਸਾਹਮਣੇ ਆ ਜਿਹਦਾ ਕੇਸ ਚੱਲ ਰਿਹਾ ਹੈਗਾ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਜੇ ਸਿੱਖ ਹਾਂ ਦਾ ਨਾਰਾ ਮਾਰ ਰਹੇ ਆ, ਸਿੱਖ ਪ੍ਰੋਟੈਸਟ ਕਰ ਰਹੇ ਹੈਗੇ ਆ, ਤੇ ਇੰਡੀਆ ਵਾਸਤੇ ਜਿਹੜੇ ਕੁਝ ਸਿੱਖ ਆ ਉਹ ਪੂਰਾ ਜਿਹੜਾ ਬੀਜੇਪੀ ਦੀ ਸਾਈਡ ਲੈ ਰਹੇ ਹੈਗੇ ਆ। ਪਟਨਾ ਸਾਹਿਬ ਗੁਰਦੁਆਰਾ ਦੀ ਜਿਹੜੀ ਕਮੇਟੀ ਨੇ ਇਸ ਚੀਜ਼ ਨੂੰ ਕੰਡੈਮ ਕੀਤਾ ਆ ਕਿ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਕੈਨੇਡਾ ਦੇ ਵਿੱਚ, ਉਹ ਬਹੁਤ ਮਾੜੀ ਗੱਲ ਹੈਗੀ ਆ। ਬੀਜੇਪੀ ਦੇ ਇੱਕ ਮਿਨਿਸਟਰ ਹਰਦੀਪ ਸਿੰਘ ਪੁਰੀ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਿੱਖ ਪ੍ਰੋਟੈਸਟਰ ਹੈਗੇ ਆ ਉਹ ਬੱਚਿਆਂ ਨੂੰ ਯੂਜ਼ ਕਰ ਰਹੇ ਹੈਗੇ ਆ, ਉਹ ਮਾੜੀ ਗੱਲ ਹੈਗੀ ਆ।